ਵੈਲਕਮ ਬੈਕ ਅਵਰ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਿੱਖਾਂ ਨੇ ਅਮਰੀਕਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ਤੋਂ ਰॉ ਅਧਿਕਾਰੀ ਵਿਕਾਸ ਯਾਦਵ ਨੂੰ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਉਣ ਔਰ ਅਮਰੀਕਾ ਵੱਲੋਂ ਨਿਖਿਲ ਗੁਪਤਾ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਸਜ਼ਾ ਦਿਵਾਉਣ ਵਿੱਚ ਨਿਭਾਏ ਗਏ ਰੋਲ ਦੀ ਤਾਰੀਫ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਲੈਵਲ ਦੇ ਉੱਤੇ ਅਮਰੀਕਨ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਉਹ ਡਰੱਗ ਐਨਫੋਰਸਮੈਂਟ ਹੋਏ, FBI ਹੋਏ, ਜਸਟਿਸ ਡਿਪਾਰਟਮੈਂਟ, ਟ੍ਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੰਬੰਧਿਤ ਜਿਹੜਾ ਇਹਨਾਂ ਦਾ ਮਹਿਕਮਾ ਹੈ, ਔਰ ਅਦਰਵਾਈਜ਼ ਅਨਨੋਨ ਲੋਕ ਵੀ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਨਿਖਿਲ ਗੁਪਤਾ ਨੂੰ ਚੈਕੋਸਲੋਵਾਕੀਆ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਾ 'ਚ ਲਿਆਂਦਾ ਪ੍ਰੋਪਰ, ਜਿਹੜਾ ਇਸ ਦੇ ਬਾਵਜੂਦ ਕਿ ਲਗਭਗ 1.5 ਸਾਲ ਡਿਲੀ ਡੈਲੀ ਕਰਕੇ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਲੈਵਲ ਦੀ ਪੁਖਤਾ ਐਵੀਡੈਂਸ, ਕੰਕਰੀਟ ਐਵੀਡੈਂਸ ਉਹਨਾਂ ਨੇ ਕੰਪਾਈਲ ਕੀਤੀ ਜਾਂ ਪ੍ਰੈਜ਼ੈਂਟ ਕੀਤੀ ਜੱਜ ਦੇ ਸਾਹਮਣੇ ਕਿ ਇਹ ਇੰਡੀਅਨ ਏਜੰਸੀਆਂ ਰॉ ਜਿਨ੍ਹਾਂ ਦਾ ਇਹ ਕਰਿੰਦਾ ਹੈ ਨਿਖਿਲ ਗੁਪਤਾ, ਉਹਨਾਂ ਨੂੰ ਵੀ ਲੱਗਾ ਕਿ ਵੀ ਜੇ ਟਰਾਇਲ ਦੇ ਵਿੱਚ ਕੇਸ ਗਿਆ ਤੇ ਹੋਰ ਵੀ ਬਹੁਤ ਸਾਰੇ ਭੇਤ ਖੁੱਲ੍ਹਣਗੇ। ਸੋ ਉਹਨਾਂ ਨੇ ਜਿਹੜੀ ਹੈ ਪਲੀ ਬਾਰਗੇਨ ਕਰਕੇ ਜਿਹੜਾ ਉਹ ਕਬੂਲਨਾਮਾ ਦੇਣ ਦੇ ਵਿੱਚ ਹੀ ਜਿਹੜੀ ਆ ਉਹ ਉਸ ਨੂੰ ਹੀ ਬਿਹਤਰ ਸਮਝਿਆ ਔਰ 29 ਮਈ ਨੂੰ ਉਹਨੂੰ ਸਜ਼ਾ ਸੁਣਾਈ ਜਾਣੀ ਹੈ। ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ 'ਤੇ ਸਾਰੇ 'ਚ ਇਹ ਵੀ ਸਾਹਮਣੇ ਆਇਆ, ਜਿਹੜਾ ਹੁਣ ਹਿੱਸਾ ਬਣ ਗਿਆ ਅਦਾਲਤੀ ਰਿਕਾਰਡ ਦਾ, ਕਿ ਇਹ ਜਿਹੜਾ ਨਿਖਿਲ ਗੁਪਤਾ ਇਹ ਤਾਂ ਉਹ ਕਰਿੰਦਾ ਹੈ ਜਿਹੜਾ ਇਹਦਾ ਹੈਂਡਲਰ, ਜਿਹੜਾ ਲਫ਼ਜ਼ ਇੰਟੈਲੀਜੈਂਸ ਏਜੰਸੀਆਂ ਦੀ ਲੈਂਗੁਏਜ 'ਚ ਹੈ, ਉਹ ਵਿਕਾਸ ਯਾਦਵ, ਜਿਹੜਾ ਰਾਹ ਦਾ IPS ਆਫਿਸਰ ਰੈਂਕ ਦਾ। ਔਰ ਉਸ ਰਿਕਾਰਡ 'ਚ ਜਦੋਂ ਕਿ ਇਨੀਸ਼ੀਅਲੀ ਇਹ ਸਾਰੀ ਐਵੀਡੈਂਸ ਆ ਰਹੀ ਸੀ, ਇਕੱਲਾ ਇਹੀ ਨਹੀਂ ਕਿ ਵੀ ਉਹ ਨੈਗੋਸ਼ੀਏਟ ਕਰ ਰਿਹਾ ਹੈ ਅੰਡਰ ਕਵਰ ਕਿਲਰ ਦੇ ਨਾਲ ਕਿ ਜੀ $1 ਲੱਖ 15,000 ਕੈਸ਼, ਲੇਕਿਨ ਉਸ ਦੌਰਾਨ ਇੱਕ ਕਨਵਰਸੇਸ਼ਨ ਦੇ ਵਿੱਚ ਜਿਹੜਾ ਵਿਕਾਸ ਯਾਦਵ ਹੈ ਔਰ ਨਿਖਿਲ ਗੁਪਤੇ ਨੂੰ ਉਹ ਅੰਦਰ ਇੱਕ ਮੀਟਿੰਗ ਦਿਖਾ ਰਿਹਾ ਕਿ ਦੇਖੋ ਸਾਰੇ ਆਫੀਸ਼ੀਅਲ ਬੈਠੇ ਨੇ, ਉਹਨਾਂ 'ਚ ਅਜੀਤ ਡੋਵਾਲ ਵੀ ਹੋਏਗਾ, ਅਮਿਤ ਸ਼ਾਹ ਵੀ ਹੋ ਸਕਦਾ, ਕਿਉਂਕਿ ਜੇ ਟਰਾਇਲ 'ਚ ਜਾਂਦਾ ਕੇਸ ਫਿਰ ਬਹੁਤ ਕੁਝ ਸਾਹਮਣੇ ਆਉਣਾ ਸੀ। ਹੁਣ ਇਸ ਸਾਰੇ ਦੇ ਚਲਦਿਆਂ ਸਿੱਖ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਖਾਸ ਤੌਰ 'ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਅਮਰੀਕਨ ਸਿੱਖ ਕਾਕਸ ਕਮੇਟੀ, ਹੁਣ ਜ਼ਾਹਰ ਹੈ ਭਾਈ ਗੁਰਦੇਵ ਸਿੰਘ ਨੰਨੜ ਜਿਹੜੇ ਕਲਾਮਾਜ਼ੂ ਮਿਸ਼ੀਗਨ ਤੋਂ ਉਹਨੂੰ ਐਕਟਿੰਗ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਹਿੰਮਤ ਸਿੰਘ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਅਤੇ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਨੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ। ਉਹਨਾਂ ਨੇ ਇੱਕ ਪੱਤਰ ਜਿਹੜਾ ਪੌਮ ਬੌਂਡੀ ਅਟਾਰਨੀ ਜਨਰਲ ਨੇ ਯੂਨਾਈਟਿਡ ਸਟੇਟਸ ਦੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ, ਔਰ ਮਿਸਟਰ ਟੌਡ ਬਲੈਂਸ਼ੇ, ਇਹ ਡਿਪਟੀ ਅਟਾਰਨੀ ਜਨਰਲ ਯੂਨਾਈਟਿਡ ਸਟੇਟਸ ਦੇ ਨੇ, ਇਹਨਾਂ ਨੂੰ ਲਿਖਿਆ। ਔਰ ਨਾਲ ਦੀ ਨਾਲ ਇਸ ਲੈਟਰ ਦੀਆਂ ਕਾਪੀਆਂ ਜਿਹੜੀਆਂ ਉਹਨਾਂ ਨੇ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਔਰ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਔਰ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਸੈਂਟਰਲ ਇੰਟੈਲੀਜੈਂਸ ਏਜੰਸੀ CIA ਔਰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਉਹਨਾਂ ਨੂੰ ਵੀ ਇਸ ਦੀਆਂ ਕਾਪੀਆਂ ਭੇਜੀਆਂ ਨੇ। ਔਰ ਮੈਂ ਇਸ ਕਿਉਂਕਿ ਇੱਕ ਅਹਿਮੀਅਤ ਵਾਲੀ ਗੱਲ ਹੈ ਇਸ ਲੈਵਲ ਦੇ ਉੱਤੇ, ਥੈਂਕ ਯੂ ਵੀ ਹੈ, ਪਰ ਨਾਲ ਦੀ ਨਾਲ ਫਰਦਰ ਇਹ ਵੀ ਹੈ ਕਿ ਜਿਹੜਾ ਵਿਕਾਸ ਯਾਦਵ ਜਿਹੜਾ ਮੇਨ ਬੰਦਾ ਹੈ, ਜਿਹੜਾ ਇਹਦਾ ਹੈਂਡਲਰ ਹੈ, ਆਲਰੇਡੀ ਉਹਨੂੰ ਐਜ਼ ਏ ਐਬਸਕੌਂਡਰ ਡਿਕਲੇਅਰ ਕੀਤਾ ਹੋਇਆ ਅਮਰੀਕਨ FBI ਨੇ, ਉਹਦਾ ਇੰਟਰਪੋਲ ਜਿਹੜਾ ਹੈ ਉਹ ਵਾਰੰਟ ਵੀ ਹੈ, ਲੇਕਿਨ ਫਾਰਮਲ ਜਿਹੜੀ ਮੰਗ ਹੈ ਕਿ ਭਾਈ ਉਹਦੀ ਐਕਸਟ੍ਰਾਡੀਸ਼ਨ ਦੇ ਲਈ ਜਿਹੜਾ ਇੰਡੀਅਨ ਗੌਰਮੈਂਟ ਦੇ ਕੋਲ ਪ੍ਰੋਪਰਲੀ ਜਿਹੜਾ ਹੈ ਉਹ ਇਸ ਨੂੰ ਮੂਵ ਕੀਤਾ ਜਾਏ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਡੀਅਰ ਅਟਾਰਨੀ ਜਨਰਲ ਬੌਂਡੀ ਐਂਡ ਡਿਪਟੀ ਅਟਾਰਨੀ ਜਨਰਲ ਬਲੈਂਸ਼ੇ, we write on behalf of Gurdwaras across United States to thank you for swift action to recognize that your team prevented an American activist assassination on American soil and to urge continued work to bring Vikas Yadav and all co-conspirators to justice in an American court. Thank you ਕੀਤਾ ਹੈ ਕਿ ਭਾਈ ਤੁਸੀਂ ਪਰ ਵਿਕਾਸ ਯਾਦਵ ਦੇ ਹੋਰ ਵੀ ਜਿਹੜੇ co-conspirator ਨੇ
ਨਹੀਂ ਕਿਉਂਕਿ ਪਹਿਲੀ ਚ CC1 CC2 co-conspirators ਦੇ ਤੌਰ ਤੇ ਸੀ। Under President Trump, murder for hire plots and intimidation of American citizens by foreign governments will come to an end. ਇਹ President Trump ਦੀ ਤਾਰੀਫ ਹੈ। ਅੱਛਾ Gupta's guilty plea is a necessary first step, not a finish line. ਕਿ ਇਹ ਇੱਕ ਪਹਿਲਾ ਕਦਮ ਹੈ, ਇਹਦੇ ਨਾਲ ਕਹਾਣੀ ਮੁੱਕੀ ਨਹੀਂ। ਥੈਂਕ ਯੂ ਯੋਰ ਸਵਿਫਟ ਵਰਕ। ਉਹਦੇ 'ਚ ਫਿਰ ਉਹਨਾਂ ਨੇ ਬੈਕਗਰਾਊਂਡ ਦਿੱਤੀ ਹੈ ਕਿ ਵੀ ਨਿਖਿਲ ਗੁਪਤਾ ਨੇ ਜਿਹੜਾ ਇਹ ਕਬੂਲਨਾਮਾ ਲਿਆ ਹੈ, ਥੈਂਕ ਯੂ ਕੀਤਾ ਹੈ। ਯੋਰ ਸਵਿਫਟ ਵਰਕ ਮੇਡ ਦਾ ਪਬਲਿਕ ਸੇਫਰ ਐਂਡ ਰੀਅਫਰਮਡ core American principle. The law protects people in this country regardless of who threatens them. ਕਿ ਇਹ ਜਿਹੜਾ ਕੋਰ ਹੈ ਇਸ ਮੁਲਕ ਦਾ, ਉਸ ਦੀ ਹਿਫਾਜ਼ਤ ਕੀਤੀ ਹੈ ਤੁਸੀਂ। ਅੱਛਾ You have saved lives. Stopping a planned killing in New York City prevented an assassination on American soil and sent a clear message that United States will defend its people. ਕਿ ਇਸ ਨੂੰ ਰੋਕਣਾ, ਇਸ ਪਲਾਟ ਨੂੰ ਐਗਜ਼ੀਕਿਊਟ ਨਾ ਹੋਣ ਦੇਣਾ, ਇਹ ਮੈਸੇਜ ਦਿੱਤਾ ਹੈ ਕਿ ਭਾਈ ਤੁਸੀਂ ਇਵੇਂ ਅਮਰੀਕਨ ਸੋਇਲ ਤੇ ਨਹੀਂ ਕਰ ਸਕਦੇ ਔਰ ਅਮਰੀਕਾ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰੇਗਾ। ਮੋਰ ਨੀਡਸ ਟੂ ਬੀ ਡਨ। Gupta's guilty plea is a necessary first step, not a finish line. The inquiry must continue until Vikas Yadav and every co-conspirators face justice in an American court. We respectfully request 3 concrete steps. 3 ਉਹਨਾਂ ਨੇ ਆਇਡੈਂਟੀਫਾਈ ਕੀਤੇ ਨੇ ਸਿੱਖ ਜਥੇਬੰਦੀਆਂ ਨੇ ਵੀ ਇਹ ਤੁਹਾਨੂੰ ਫਸਟ pursue full accountability up the chain. Continue the investigation and charging decisions beyond Mr. Gupta to include Mr. Yadav and any other coordinators, funders, international or others tied to this plot. ਕਿ ਭਾਈ ਇਹ ਅਜੇ ਤਾਂ ਜਿਹਨੂੰ ਕਹਿੰਦੇ ਨੇ ਘੋੜੇ 'ਚੋਂ ਪੌਣੀ ਛੋਈ ਹੈ, ਪੂਰੀ ਅਕਾਊਂਟੇਬਿਲਿਟੀ ਹੋਏ, ਪੂਰੀ ਇਨਵੈਸਟੀਗੇਸ਼ਨ ਹੋਏ ਤਾਂ ਕਿ ਗੁਪਤਾ ਤੋਂ ਔਰ ਯਾਦਵ ਤੋਂ ਇਲਾਵਾ ਵੀ ਜਿਹੜੇ ਕੋਆਰਡੀਨੇਟਰ ਉੱਥੇ ਬੈਠੇ ਨੇ, ਇੱਥੇ ਉਹਨਾਂ ਦੇ ਫੰਡਰ ਨੇ ਜਾਂ ਇੱਥੇ ਉਹਨਾਂ ਦੇ ਹਮਾਇਤੀ ਨੇ, ਉਹ ਸਾਰਾ ਜਿਹੜਾ ਉਹਨਾਂ ਨੂੰ ਐਕਸਪੋਜ਼ ਕੀਤਾ ਜਾਏ। ਨੰਬਰ 2, use every lawful tool to secure Mr. Yadav's appearance in US court. ਕਿ ਵੀ ਜਿਹੜਾ ਵੀ ਕਾਨੂੰਨੀ ਤੌਰ ਤਰੀਕੇ ਜ਼ਾਹਰ ਹੈ, ਪਹਿਲਾਂ ਤਾਂ ਐਕਸਟ੍ਰੈਡੀਸ਼ਨ ਹੈ, ਫਿਰ ਟਰਾਇਲ ਹੈ, ਉਹਨੂੰ ਲਿਆਂਦਾ ਜਾਏ। Prioritize arrest, extradition or other lawful means to bring Mr. Yadav before an American judge and keep Congress appropriately briefed on obstacles that require policy support. ਕਿਉਂਕਿ ਲਾ ਐਨਫੋਰਸਮੈਂਟ ਨੇ ਐਕਸਟ੍ਰੈਡੀਸ਼ਨ ਕਰਨੀ ਹੈ, ਪਰ ਕਾਂਗਰਸ ਨੂੰ ਵੀ ਤੁਸੀਂ ਜਿਹੜਾ ਇਨਫੋਰਮਡ ਰੱਖੋ ਕਿ ਕਿਹੜੀਆਂ ਰੁਕਾਵਟਾਂ ਇੰਡੀਅਨ ਸਿਸਟਮ ਖੜਾ ਕਰ ਰਿਹਾ। ਆਲਰੇਡੀ ਉਹਨਾਂ ਨੇ ਇਹ ਕੀਤਾ ਵੀ ਯਾਦਵ ਦੇ ਉੱਤੇ ਕੇਸ ਪਾਇਆ ਹੋਇਆ ਜੀ, ਉਹਨੇ ਫਲਾਣਾ ਕੀਤਾ, ਹਾਲਾਂਕਿ ਉਹਦੀ ਜ਼ਮਾਨਤ ਹੋ ਗਈ ਹੋਈ ਹੈ, ਉਹਦੇ ਤੇ ਕਿੱਥੇ ਰਹਿ ਰਿਹਾ ਕੋਈ ਪਤਾ ਨਹੀਂ ਹੈ ਔਰ ਉਹ ਉਹਨੂੰ ਨਹੀਂ ਆਉਣ ਦੇਣਗੇ। ਲੇਕਿਨ ਇਹ ਇਹਨਾਂ ਦੇ ਉੱਤੇ ਪ੍ਰੈਸ ਕਰਨਾ ਬਣਦਾ ਵੀ ਉਹਨੂੰ ਲਿਆਓ, ਕਿਉਂਕਿ ਮੇਨ ਤਾਂ ਜਿਹੜਾ ਪਲਾਟ ਤਾਂ ਉੱਥੇ ਹੋਇਆ। ਥਰਡ, ਪ੍ਰੋਟੈਕਟ ਕਮਿਊਨਿਟੀਜ਼ ਫਰੋਮ ਫੋਲੋ ਔਨ ਥ੍ਰੈਟਸ। ਕਿ ਵੀ ਇਹ ਕਹਾਣੀ ਮੁੱਕੀ ਨਹੀਂ ਹੈ, ਇੱਥੇ ਅਜੇ ਵੀ ਜਿਹੜੇ ਡਿਊਟੀ ਟੂ ਵਾਰ ਨੋਟਿਸ ਨੇ ਔਰ ਜਿਵੇਂ ਥ੍ਰੈਟ ਹੈ ਉਹ ਸਿਕਿਉਰਿਟੀ ਦੇ ਇਸ਼ੂ ਦੇ ਉੱਤੇ। ਵੀ ਆਰ ਥੈਂਕਫੁਲ ਫॉर योर ਡਿਊਟੀ ਟੂ ਵਾਰਨ ਅਲਰਟਸ। Please expand guidance and outreach to at-risk communities and local law enforcement about foreign directed intimidation, including steps to report threats and preserve evidence for prosecution. ਇਹ ਬਹੁਤ ਇੰਪੋਰਟੈਂਟ ਹੈ ਕਿ ਭਾਈ ਅਸੀਂ ਤੁਸੀਂ ਡਿਊਟੀ ਟੂ ਵਾਰ ਨੋਟਿਸ ਦਿੱਤੇ, ਜ਼ਾਹਰ ਹੈ 6 ਤੋਂ ਜ਼ਿਆਦਾ ਨੂੰ ਤਾਂ ਮੈਂ ਜਾਣਦਾ ਜਿਨ੍ਹਾਂ ਨੂੰ ਮਿਲੇ, ਆਈ ਵਾਜ਼ ਵਨ ਆਫ ਦੈਮ, ਕਿ ਵੀ ਤੁਸੀਂ ਸਾਨੂੰ ਵਾਰਨ ਕੀਤਾ। ਪਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਭਾਈ ਜਿਹੜੀਆਂ ਕਮਿਊਨਿਟੀਜ਼ ਐਟ ਰਿਸਕ ਨੇ, ਕਿਉਂਕਿ ਆਲਰੇਡੀ ਸਿੱਖਾਂ ਦੇ ਮੁੱਦੇ ਦੇ ਉੱਤੇ US ਕਾਂਗਰਸ ਦੇ ਵਿੱਚ ਜਿਹੜਾ ਆਲਰੇਡੀ ਲੈਜਿਸਲੇਸ਼ਨ ਹੈ ਇਸ ਦੇ ਉੱਤੇ ਵੀ ਇਹ ਗੱਲ ਕੀਤੀ ਹੈ ਕਿ ਭਾਈ ਜਿਹੜਾ ਉਸ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਪਲੀਜ਼ ਐਕਸਪੈਂਡ ਗਾਈਡੈਂਸ ਐਂਡ ਆਊਟਰੀਚ ਟੂ ਐਟ ਰਿਸਕ ਕਮਿਊਨਿਟੀਜ਼ ਐਂਡ ਲੋਕਲ ਲਾਅ ਐਨਫੋਰਸਮੈਂਟ about foreign directed intimidation, including steps to report threats and preserve evidence for prosecution. कि जड़ियाँ threats ने और फिर ये as a evidence और अखीर च उन्होंने कहा we close where we began.
ਕਿ ਜਿੱਥੋਂ ਅਸੀਂ ਸ਼ੁਰੂ ਕੀਤਾ ਉੱਥੇ ਹੀ ਅਸੀਂ ਗੱਲ ਮੁਕਾਉਂਦੇ ਹਾਂ। Gupta's guilty plea is a necessary first step, not a finish line. The inquiry must continue until Vikas Yadav and every co-conspirator faces justice in an American court. ਕਿ ਜਦੋਂ ਤੱਕ ਵਿਕਾਸ ਯਾਦਵ ਔਰ ਉਹਦੇ ਸਾਰੇ ਜਿਹੜੇ ਸਹਿ ਸਾਜ਼ਿਸ਼ੀ ਨੇ ਉਹਨਾਂ ਨੂੰ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਖੜੇ ਕਰਕੇ ਸਜ਼ਾ ਨਹੀਂ ਦਿੱਤੀ ਜਾਂਦੀ, ਕਹਾਣੀ ਓਵਰ ਨਹੀਂ ਹੋਣੀ। ਵੀ ਸਟੈਂਡ ਰੈਡੀ ਟੂ ਸਪੋਰਟ ਲਾਫੁਲ ਐਫਰਟਸ that keep all Americans safe on American soil, ਕਿ ਅਸੀਂ ਪੂਰੀ ਹਮਾਇਤ ਕਰਦੇ ਹਾਂ ਔਰ ਕਿਸੇ ਵੀ ਕਿਸਮ ਦੀ ਅਸਿਸਟੈਂਸ ਲਈ ਤਿਆਰ ਹੈ ਤਾਂ ਕਿ ਅਮਰੀਕਨਸ ਜਿਹੜੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਸੁਰੱਖਿਅਤ ਹੋਣ। ਥੱਲੇ ਫਿਰ ਦਸਤਖਤ ਨੇ ਭਾਈ ਗੁਰਦੇਵ ਸਿੰਘ, ਹਿੰਮਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਐਪਰੋਪਰੀਏਟ ਰਾਈਟ ਅਪ ਹੈ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਜੀ ਜਿੰਨਾ ਕੁ ਹੋਇਆ ਜਿੱਤ ਗਏ, ਪਰ ਅਜੇ ਇਹ ਸ਼ੁਰੂਆਤ ਹੈ। ਇਸ ਦੇ ਪਿੱਛੇ ਲੁਕਿਆ ਹੋਇਆ ਪੂਰਾ ਇਹ ਜਿਹੜਾ ਕਿਲਰ ਟੋਲਾ ਹੈ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ ਦਾ, ਇਹ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਨੰਗਿਆ ਕੀਤਾ ਜਾਣਾ ਔਰ ਸਜ਼ਾ ਯਾਫਤਾ ਕੀਤਾ ਜਾਣਾ ਬੜਾ ਜ਼ਰੂਰੀ ਹੈ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਹਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਜਤਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨੀਰਜ ਸਿੰਘ ਜੀ ਵੀ, ਨੀਰਾ ਸਿੰਘ ਜੀ ਵੀ, ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਿਸਤਾਨੀ ਫੌਜੀ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਗੁਸਕੇ ਜੀ ਵੀ, ਔਰ ਵੈਜੀ ਗ੍ਰੇ जी भी। ये कहते हैं कि डॉक्टर साहब सोशल मीडिया होने की वजह से जल्दी पता चल जाएगा कि ये रॉबर्ट कुत्ता मेड इन चाइना था। जब सोशल मीडिया नहीं था तो कितने मुल्कों की चोरियों पर अपना लेबल लगाया। हाँ, पेटेंट लॉ अमरीका ਦੇ ਨਾਲ ਜਿਹੜੇ ਵੱਡੇ ਡਿਫਰੈਂਸਸ ਇੰਡੀਆ ਦੇ ਰਹੇ, ਹਮੇਸ਼ਾ ਕਹਿੰਦੇ ਰਹੇ ਇੱਥੇ ਦਾ ਪੇਟੈਂਟ ਹੁੰਦਾ ਸੀ ਉਹ ਝੂਠਾ ਲਾ ਕੇ ਮੇਡ ਇਨ ਇੰਡੀਆ ਬਣਾਇਆ ਹੁੰਦਾ ਸੀ। ਬਿਲਕੁਲ। ਅਮਰਜੀਤ ਸੈਣੀ ਜੀ ਵੀ ਔਰ ਸਾਜਿਦ ਜਾਵੇਦ ਜੀ ਸਨ ਜਿਹੜੇ ਨੇ ਉਹ ਦੇਖ ਰਹੇ ਨੇ ਕਤਰ ਤੋਂ, ਕਹਿੰਦੇ ਐਕਸਲੈਂਟ ਡਾਕਟਰ ਸਾਹਿਬ, ਐਕਸਲੈਂਟ ਐਨਾਲਿਸਿਸ। ਬਹੁਤ ਸ਼ੁਕਰੀਆ ਸਾਜਿਦ ਜੀ। ਔਰ ਫਿਰ ਕਹਿੰਦੇ ਨੇ ਕਿ ਮੇ ਅੱਲਾ ਗਿਵ ਆਜ਼ਾਦੀ ਟੂ ਖਾਲਿਸਤਾਨ ਐਂਡ ਕਸ਼ਮੀਰ। ਔਰ ਫਿਰ ਮੀਕਾ ਜੀ ਵੀ, ਔਰ ਮੀਕਾ ਜੀ ਕਹਿੰਦੇ ਦ ਲਾਸਟ ਹੋਪ। आखिरी शर्तों पाकिस्तानी आर्मी और पाकिस्तानी नेशन ऑल मुस्लिम कंट्रीज स्पेशली इंडियन मुस्लिम और इंडियन मिनॉरिटी टेक इट इजी गाइज और बेबीज। और फिर इसी तरह साढ़े को वाजी गरे जी कहते हैं कि डॉक्टर साहब 150 करोड़ लोगों का मुल्क की यूनिवर्सिटी की प्रोफेसर ने जो बेशर्मी से झूठ बोला, गोदी मीडिया नंबर 1 झूठा, हर तारीफ ਜਿਹੜੀ ਹੈ ਝੂਠ ਹੈ। ਔਰ ਉਹ ਜਿਹੜੀ ਸੋ ਕਾਲਡ ਯੂਨੀਵਰਸਿਟੀ ਹੈ ਉਹ ਆਰਐਸਐਸ ਦਾ ਹੀ ਫੇਸ ਹੈ ਔਰ ਉਹਨਾਂ ਤੋਂ ਹੀ ਉਹਨਾਂ ਨੇ ਇਸੇ ਯੂਨੀਵਰਸਿਟੀ ਤੋਂ ਰਿਸਰਚ ਕਰਵਾਏ। ਜਦੋਂ ਮੋਦੀ ਨੇ ਕੋਵਿਡ-19 ਦੇ ਵੇਲੇ ਕਿਹਾ ਵੀ ਥਾਲੀਆਂ ਵਜਾਓ ਸਾਰੇ, ਤਾਂ ਇਹਨਾਂ ਨੇ ਉਹਦੀ ਰਿਸਰਚਰ ਤੋਂ ਇਹ ਕਨਕਲੂਡ ਕਰਾਇਆ ਕਿ ਜਦੋਂ ਥਾਲੀ ਵੱਜਦੀ ਹੈ ਉਹਦੀ ਜਿਹੜੀ ਐਕੋ ਹੁੰਦੀ ਹੈ ਉਹ ਜਦੋਂ ਜਾਂਦੀ ਹੈ ਉਹ ਵਾਇਰਸ ਨੂੰ ਕਿਵੇਂ ਭਜਾਉਂਦੀ ਹੈ। ਸੋ ਇਸ ਲੈਵਲ ਦਾ ਇਹਨਾਂ ਦਾ ਕੰਮ ਹੈ। ਇਸ ਵਾਰ ਤਾਂ ਉਹ ਕਹਿੰਦੇ ਨੇ ਵੀ ਰੰਗੇ ਹੱਥੀ ਫੜੇ ਗਏ। ਬਿਲਕੁਲ। ਸਿੰਘ ਜੀ ਕਹਿੰਦੇ ਨੇ ਕਿ ਬਾਬਾ ਜੀ ਆਪਣਾ ਖਿਆਲ ਰੱਖਿਆ ਕਰੋ, ਰੱਬ ਲੰਬੀ ਉਮਰ ਦੇਵੇ। ਅਸੀਂ ਤੁਹਾਨੂੰ ਖਾਲਿਸਤਾਨ ਦਾ ਡਿਫੈਂਸ ਮਿਨਿਸਟਰ ਦੇਖਣਾ ਚਾਹੁੰਦੇ ਹਾਂ। ਖਾਲਿਸਤਾਨ ਜ਼ਿੰਦਾਬਾਦ। ਨਹੀਂ, ਇਹ ਪਹਿਲੀ ਗੱਲ ਤਾਂ ਤੁਹਾਡਾ ਸ਼ੁਕਰਾਨਾ ਵੀ ਤੁਸੀਂ ਇੰਨਾ ਪਿਆਰ ਕਰਦੇ ਹੋ। ਅਸੀਂ ਤਾਂ ਖਾਦਮ ਹੈ, ਸੇਵਾਦਾਰ ਹੈ ਔਰ ਤੁਹਾਡੇ ਵਰਗੇ ਵੀਰ ਜਦੋਂ ਅਰਦਾਸ ਕਰਦੇ ਨੇ ਔਰ ਅਲਟੀਮੇਟਲੀ ਗੁਰੂ ਦੀ ਰਹਿਮਤ ਦੇ ਨਾਲ ਕੌਮ ਦਾ ਘਰ ਬਣੇਗਾ, ਉੱਥੇ ਜਿਹੜੇ ਖਲੋਣ ਵਾਲੇ ਲੜਨ ਵਾਲੇ ਨੇ ਉਹਨਾਂ ਦਾ ਹੱਕ ਹੈ। ਅਸੀਂ ਤਾਂ ਫਿਰ ਇੱਕ ਫਕੀਰਾਂ ਵਾਂਗ ਜਿਹੜਾ ਹੈ ਉਹ ਉਹਨਾਂ ਦੇ ਲਈ ਕੰਮ ਕਰਾਂਗੇ। ਸੋ ਬਾਕੀ ਤੁਹਾਡਾ ਸ਼ੁਕਰੀਆ। और बसरा जी भी, और इसी तरह वहीद मुराद जी भी, और नासर चौधरी जी कैन डॉक्टर साहब इज एन इंटेलेक्चुअल एंड विजनरी कहते खालिस्तानी लीडर। और फिर शुक्रिया भाईजान। हाँ जी, फिर गुस्के जड़े ने नासर उन्होंने कहते नासर चौधरी होरां नूं कि तुसीं जिहड़ी है इंग्लिश जिहड़ी है वर्जन भी कहते लिखिया करो जिहड़ा तुसीं उर्दू दा। फिर उन्होंने लिखिया है कि हाँ जी कि ਜਿਹੜੀ ਉਪਰੋਕਤ ਟਿੱਪਣੀ ਵਿੱਚ ਗੁਰਮੁਖੀ ਵਿੱਚ ਜੋ ਲਿਖਿਆ ਹੈ ਉਹ ਪਾਕਿਸਤਾਨੀ ਦਰਸ਼ਕਾਂ ਲਈ ਉਰਦੂ ਵਿੱਚ ਲਿਖਿਆ ਹੈ। ਮੈਨੂੰ ਇਹ ਵੀ ਪਤਾ ਹੈ ਕਿ ਖਾਲਿਸਤਾਨੀ ਬਜ਼ੁਰਗ ਉਰਦੂ ਜਾਣਦੇ ਨੇ। ਔਰ ਰਣਜੋਤ ਸਿੰਘ ਜੀ ਵੀ ਔਰ ਗੁਸਕੇ ਜੀ ਵੀ ਥੈਂਕਸ ਕਰਦੇ ਨੇ। ਔਰ ਫਿਰ ਸਾਡੇ ਕੋਲ TC ਵੀ ਹੈ, ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸਾਜਦ
ਮਾਨ ਜਿਹੜੇ ਨੇ ਸਾਨੂੰ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਅਸੀਂ ਇਹ ਦੱਸ ਦਈਏ ਵੀ ਅੱਜ ਕੱਲ੍ਹ ਸਾਡੇ ਵਿਊਅਰਸ ਵੀ ਦੋ ਖੈਮਿਆਂ 'ਚ ਵੰਡੇ ਹੋਏ ਨੇ, ਕਿਉਂਕਿ ਜਿਸ ਲੈਵਲ ਦਾ ਐਲਗੋਰਿਜ਼ਮ ਇਹਨਾਂ ਨੇ YouTube ਵਾਲਿਆਂ ਨੇ ਕੀਤਾ ਹੈ, ਬਹੁਤ ਸਾਰੇ ਸਾਡੇ ਇਸ ਚੈਨਲ ਨੂੰ ਸਰਚ ਕਰਕੇ ਵੀ ਨਹੀਂ ਲੱਭ ਸਕਦੇ। ਇੰਡੀਆ 'ਚ ਤਾਂ ਬਲੌਕ ਕੀਤਾ ਹੀ ਹੈ YouTube ਸਟਰੀਮ ਨੂੰ, ਔਰ ਇਸੇ ਲਈ ਅਸੀਂ ਪੈਰਲਲ TV 84 USA ਚੈਨਲ ਵੀ ਫਲੋਟ ਕੀਤਾ ਹੈ, ਜਿਹਦੇ 'ਤੇ ਕਾਫੀ ਵਿਊਰ ਆਉਂਦੇ ਨੇ। ਹਾਲਾਂਕਿ ਇਹਦੇ ਨਾਲ ਸਾਨੂੰ ਨੁਕਸਾਨ ਤਾਂ ਇਹ ਹੁੰਦਾ ਹੈ ਕਿ ਜਿਹੜਾ ਸਾਡਾ ਮੇਨ ਚੈਨਲ ਹੈ ਉਸ ਦੀ ਵਿਊਅਰਸ਼ਿਪ ਕਾਫੀ ਥੱਲੇ ਚਲੀ ਜਾਂਦੀ ਹੈ, ਲੇਕਿਨ ਕਿਉਂਕਿ ਇਹ ਸਾਈਮਲਟੇਨੀਅਸਲੀ ਸਾਡੀ ਫੀਡ ਉਹਦੇ 'ਤੇ ਵੀ ਜਾ ਰਹੀ ਹੈ, ਉਸ ਦੇ ਉੱਤੇ ਵੀ ਜਿਹੜੇ ਵੀਰਾਂ ਨੇ ਆਪਣੇ ਕਮੈਂਟ ਕੀਤੇ ਨੇ। ਬਲਜੀਤ ਵੜੈਚ ਉਹਨਾਂ ਨੇ ਫਤਿਹ ਬੁਲਾਈ ਹੈ, ਹਰਮਨ ਪੰਨੂ ਖਾਲਿਸਤਾਨ ਜ਼ਿੰਦਾਬਾਦ, ਧਰਮ ਸਿੰਘ, ਭੈਣ ਜੀ ਕੁਲਦੀਪ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਿਸਤਾਨ ਜ਼ਿੰਦਾਬਾਦ, ਗਜਿੰਦਰ ਪੁਰੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਬਲਵੀਰ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਉਹਨਾਂ ਨੇ ਵੀ ਫਤਿਹ ਬੁਲਾਈ ਹੈ, ਗੁਰਜੀਤ ਸਿੰਘ ਖਾਲਸਾ, ਨਾਸਰ ਚੌਧਰੀ ਉਹਨਾਂ ਨੇ ਇੱਧਰ ਵੀ ਲਿਖਿਆ ਕਮੈਂਟ, ਔਰ ਉਹੀ ਜੋ ਉਹਨਾਂ ਨੇ ਤਾਰੀਫ ਤੇ ਲਫ਼ਜ਼ ਕਿਹਾ, ਬਹੁਤ ਬਹੁਤ ਸ਼ੁਕਰੀਆ ਨਾਸਰ ਜੀ। ਔਰ ਗੁਰਵਿੰਦਰ ਸਿੰਘ ਮਾਨ ਫਤਿਹ, ਔਰ ਰਾਜਵਿੰਦਰ ਕੌਰ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ, ਔਰ ਅਸੀਂ ਸਾਰਿਆਂ ਦਾ ਹੀ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।